ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 27 ਸਤੰਬਰ 2013 11 ਆਸੂ ਨਾਨਕ ਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਤਿਲਬਰਗ ਹਾਲੈਂਡ ਤੋਂ ਰਿਆਜ਼ ਘੁੰਮਣ ਜੀ ਦੀ। ਇਹ ਲਿਖਦੇ ਹਨ, ਪਿਆਰੇ ਭਾਈ ਸਾਹਿਬ ਜੀ ਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਨੂੰ ਕਾਫੀ ਅਰਸੇ ਬਾਅਦ ਇਹ ਲਿਖਤ ਭੇਜ ਰਿਹਾ ਹਾਂ ਕਿਉਂਕਿ ਮੇਰਾ ਖਿਆਲ ਸੀ ਕਿ ਨਵੀਆਂ ਲਿਖਤਾਂ ਲਿਖਣ ਵਾਲਿਆਂ ਦੀ ਹੌਸਲਾ ਅਫਜ਼ਾਈ ਖਾਲਿਸਤਾਨ ਲਹਿਰ ਤੇ ਟੀਵੀ 84 ਦੇ ਲਈ ਬਹੁਤ ਜ਼ਰੂਰੀ ਹੈ। ਅੱਜ ਈਮੇਲ ਲਿਖਣ ਦੇ ਇਹ ਕਾਰਨ ਹਨ। ਪਹਿਲਾ, ਕੁਝ ਦਿਨ ਪਹਿਲਾਂ BBC ਨੇ ਆਪਣੀ ਡਾਕੂਮੈਂਟਰੀ ਵਿੱਚ ਇੰਗਲੈਂਡ ਵਿੱਚ ਰਹਿਣ ਵਾਲਿਆਂ ਸਿੱਖ ਬੱਚਿਆਂ ਨੂੰ ਗਲਤ ਰਾਹ ਤੇ ਪਾਉਣ ਵਾਲੇ ਗੈਂਗ ਦੀਆਂ ਕਾਲੀਆਂ ਕਰਤੂਤਾਂ ਨੂੰ ਬਾਹਰ ਲਿਆਂਦਾ ਹੈ। ਇਸ ਬਾਰੇ ਬਹੁਤ ਸਾਰੇ ਭੈਣ ਭਰਾਵਾਂ ਨੇ ਵੀ ਆਪਣੀ ਸਮਝ ਤੇ ਖਿਆਲ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹੋ ਜਿਹੇ ਲੋਕਾਂ ਤੋਂ ਜਿਹੜੇ ਇਨਸਾਨੀ ਖਲ ਵਿੱਚ ਜੰਗਲੀ ਦਰਿੰਦੇ ਨੇ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ। ਸਭ ਦਾ ਬਹੁਤ ਜ਼ਿਆਦਾ ਧੰਨਵਾਦ ਕਿ ਉਹਨਾਂ ਨੇ ਬੜੇ ਸਬਰ ਤੇ ਬੜੀ ਸਮਝ ਨਾਲ ਆਪਣੇ ਜਜ਼ਬਾਤ ਤੇ ਕਾਬੂ ਪਾਇਆ ਹੈ। ਉਹਨਾਂ ਦਾ ਅਗਲਾ ਲਿਖਤ ਲਿਖਣ ਦਾ ਕਾਰਨ ਹੈ, ਇਸ ਜੁਰਮ ਵਿੱਚ ਜੋ ਲੋਕ ਸ਼ਾਮਲ ਨੇ ਉਹਨਾਂ ਨੂੰ ਮੁਸਲਮਾਨ ਤੇ ਪਾਕਿਸਤਾਨੀ ਵੀ ਦੱਸਿਆ ਗਿਆ ਹੈ। ਮੈਂ ਇਸ ਬਾਰੇ ਇਹ ਜ਼ਰੂਰ ਕਹਾਂਗਾ ਕਿ ਇਹੋ ਜਿਹੇ ਲੋਕਾਂ ਦਾ ਨਾ ਕੋਈ ਧਰਮ ਹੈ ਤੇ ਨਾ ਕੋਈ ਮੁਲਕ, ਇਹਨਾਂ ਦਾ ਨਾ ਕੋਈ ਖਾਨਦਾਨ ਹੈ ਤੇ ਨਾ ਕੋਈ ਭੈਣ ਜਾਂ ਧੀ, ਇਹਨਾਂ ਦੀ ਜ਼ਮੀਰ ਤੇ ਕਿਰਦਾਰ ਵੀ ਕੋਈ ਨਹੀਂ ਅਤੇ ਇਹਨਾਂ ਦਾ ਇਸ ਧਰਤੀ ਉੱਤੇ ਹੋਣਾ ਦੂਜੇ ਆਮ ਇਨਸਾਨਾਂ ਲਈ ਇੱਕ ਮੁਸੀਬਤ ਅਤੇ ਸ਼ਰਮਿੰਦਗੀ ਦਾ ਕਾਰਨ ਹੈ ਅਤੇ ਇਹ ਧਰਤੀ ਉੱਤੇ ਇੱਕ ਬੋਝ ਨੇ। ਕਿਸੇ ਇਨਸਾਨ ਦੇ ਮਰਨ ਤੇ ਖੁਸ਼ੀ ਨਹੀਂ ਹੁੰਦੀ, ਪਰ ਜੇ ਇਹੋ ਜਿਹੇ ਮਗਰੂ ਲੈ ਜਾਣ ਤਾਂ ਖੁਸ਼ ਹੋਣਾ ਗਲਤ ਨਹੀਂ, ਕਿਉਂਕਿ ਰੱਬ ਦੀ ਜ਼ਾਤ ਵੀ ਜਾਣਦੀ ਹੈ ਕਿ ਇਹਨਾਂ ਨੇ ਹਨੇਰਾ ਪਾਇਆ ਹੋਇਆ ਸੀ। ਇਹੋ ਜਿਹੇ ਦਰਿੰਦਿਆਂ ਨੂੰ ਜਿੰਨੀਆਂ ਲਾਹਨਤਾਂ ਪਾਈਆਂ ਜਾਣ, ਜਿੰਨੇ ਛਿੱਤਰ ਮਾਰੇ ਜਾਣ ਅਤੇ ਜਿੰਨੀ ਵੀ ਸਖਤ ਸਜ਼ਾ ਦਿੱਤੀ ਜਾਏ ਉਹ ਬਹੁਤ ਥੋੜੀ ਹੈ। ਫੇਸਬੁੱਕ ਉੱਤੇ ਅਤੇ ਬਾਕੀ ਪ੍ਰੈਸ ਮੀਡੀਆ ਵਿੱਚ ਇੱਕ ਖਾਸ ਮਾਈਂਡਸੈਟ ਦੇ ਲੋਕਾਂ ਨੇ ਇਸ ਦਰਦਨਾਕ ਘਟਨਾ ਉੱਤੇ ਬਹੁਤ ਘਟੀਆ ਔਰ ਬੇਹੂਦਾ ਕਮੈਂਟਸ ਦਿੱਤੇ ਨੇ। ਮੇਰਾ ਖਿਆਲ ਹੈ ਵੀ ਇਹ ਥੋੜੀ ਜਿਹੀ ਲੰਬੀ ਹੈ ਈਮੇਲ ਜੀ ਤੇ ਅਸੀਂ ਇਹਨੂੰ ਫੇਜ਼ ਵਾਈਜ਼ ਡਿਸਕਸ ਕਰਦੇ ਹਾਂ। ਜੀ ਜੀ ਤੁਸੀਂ 11 ਆਸੂ ਕਿਹਾ ਸੀ, ਅੱਜ 12 ਆਸੂ ਦਾ ਦਿਨ ਹੈ ਜੀ। ਸੌਰੀ। ਹੁਣ ਉਹਨਾਂ ਨੇ ਆਪਣੀ ਈਮੇਲ ਕਾਫੀ ਸਮੇਂ ਬਾਅਦ ਲਿਖੀ ਹੈ ਜੀ ਤੇ ਉਹਦਾ ਕਾਰਨ ਘੁੰਮਣ ਸਾਹਿਬ ਨੇ ਇਹ ਦਿੱਤਾ ਹੈ, ਰਿਆਜ਼ ਘੁੰਮਣ ਜੀ ਨੇ ਹਾਲੈਂਡ ਤੋਂ, ਜੀ ਕਿ ਉਹ ਚਾਹੁੰਦੇ ਨੇ ਕਿ ਨਵੀਆਂ ਕਲਮਾਂ ਦੀ ਹੌਸਲਾ ਅਫਜ਼ਾਈ ਹੋਏ ਔਰ ਇਹ ਗੱਲ ਟੀਵੀ 84 ਔਰ ਖਾਲਿਸਤਾਨ ਦੀ ਲਹਿਰ ਲਈ ਬੜੀ ਅਹਿਮੀਅਤ ਰੱਖਦੀ ਹੈ। ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹੈ ਜੀ ਕਿ ਉਹ ਇਸ ਤਰ੍ਹਾਂ ਸੋਚਦੇ ਨੇ, ਪਰ ਫਿਰ ਵੀ ਅਸੀਂ ਉਹਨਾਂ ਨੂੰ ਇਹੀ ਗੁਜ਼ਾਰਿਸ਼ ਕਰਾਂਗੇ, ਇਹੀ ਬੇਨਤੀ ਕਰਾਂਗੇ ਜੀ ਕਿ ਉਹਨਾਂ ਦੇ ਮਨ ਦੇ ਵਿੱਚ ਦਰਦ ਹੈ ਜੀ, ਉਹ ਬੜੀ ਇਮਾਨਦਾਰੀ ਨਾਲ ਆਪਣੇ ਵਿਚਾਰ ਪ੍ਰਗਟਾਉਂਦੇ ਨੇ। ਜੀ ਜੀ ਤੇ ਜਦੋਂ ਇੱਕ ਹਮਦਰਦ ਵੀਰ ਤੋਂ, ਬੇਸ਼ੱਕ ਉਹਨਾਂ ਦਾ ਸਬੰਧ ਪਾਕਿਸਤਾਨ ਮੁਲਕ ਨਾਲ ਹੈ, ਇੱਕ ਵੱਖਰੇ ਧਰਮ ਨਾਲ ਹੈ, ਪਰ ਉਹ ਇਵੇਂ ਹੀ ਸਿੱਖਾਂ ਦੀ ਪੀੜ ਮਹਿਸੂਸ ਕਰਦੇ ਨੇ ਜਿਵੇਂ ਉਹ ਸਿੱਖ ਪੰਥ ਦਾ ਹਿੱਸਾ ਹੋਣ। ਜੀ ਜੀ ਸੋ ਇਸ ਕਿਸਮ ਦੇ ਵੀਰ ਭੈਣਾਂ ਸਾਡਾ ਬਹੁਤ ਕੀਮਤੀ ਸਰਮਾਇਆ ਔਰ ਅਸੀਂ ਉਹਨਾਂ ਦੀ ਇਨਪੁਟ ਵੀ ਚਾਹਾਂਗੇ, ਉਹਨਾਂ ਵੱਲੋਂ ਕ੍ਰੀਏਟਿਵ ਕੋਈ ਵੀ ਹੋਰ ਸੁਝਾਅ ਵੀ ਹੋਣ ਔਰ ਅਸੀਂ ਉਹਨਾਂ ਨੂੰ ਇਹ ਕਹਾਂਗੇ ਕਿ ਉਹ ਬਿਨਾਂ ਇਸ ਗੱਲ ਦਾ ਵਿਚਾਰ ਕੀਤੇ, ਇਹ ਠੀਕ ਹੈ ਕਿ ਜਵਾਬ ਦੇਣ 'ਚ ਕੁਝ ਵਕਤ ਲੱਗ ਸਕਦਾ, ਜਿਵੇਂ ਇਹ ਈਮੇਲ ਵੀ ਉਹਨਾਂ ਦੀ ਕਾਫੀ ਦਿਨ ਦੀ ਆਈ ਹੋਈ ਹੈ, ਲੇਕਿਨ ਅਸੀਂ ਐਡਜਸਟ ਕਰਦਿਆਂ ਥੋੜਾ ਵਕਤ ਲਿਆ ਜੀ। ਲੇਕਿਨ ਉਹਨਾਂ ਦਾ ਧੰਨਵਾਦ ਹੈ ਕਿ ਉਹ ਲਿਖਦੇ ਨੇ। ਉਹਨਾਂ ਨੇ ਜਿਹੜਾ ਐਤਕੀ ਦੀ ਲਿਖਤ ਦਾ ਵੱਡਾ ਹਿੱਸਾ ਹੈ ਉਹ BBC ਦੀ ਉਹ ਡਾਕੂਮੈਂਟਰੀ ਜਿਹਦੇ 'ਚ ਕਿ ਕੁਛ ਜਿਨ੍ਹਾਂ ਦੇ ਲਈ ਉਹਨਾਂ ਨੇ ਸ਼ਬਦ ਬਿਲਕੁਲ ਠੀਕ ਦਰਿੰਦੇ ਇਸਤੇਮਾਲ ਕੀਤਾ ਕਿ ਇਹ ਇਨਸਾਨ ਦੇ ਰੂਪ ਦੇ ਵਿੱਚ ਜਾਨਵਰ ਨੇ ਜੀ, ਔਰ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ ਵੀ ਇਸ ਕਿਸਮ ਦੇ ਲੋਕ ਜਿਹੜੇ ਧਰਤੀ ਤੇ ਭਾਰ ਨੇ ਜੀ, ਇਹ ਰੱਬ ਦੀ ਜ਼ਾਤ ਦੇ ਨਾਂ ਦੇ ਉੱਤੇ ਵੀ ਇੱਕ ਨਾ ਪੱਖੀ ਹੀ ਪ੍ਰਭਾਵ ਪਾਉਣ ਵਾਲੇ ਨੇ। ਇਹਨਾਂ ਦਾ ਇੱਥੋਂ ਚਲੇ ਜਾਣਾ ਹੀ ਚੰਗਾ ਹੈ। ਜੀ ਜੀ, ਭਾਵ ਇਹ ਹੈ ਕਿ ਇਸ ਕਿਸਮ ਦੇ ਜਿਹੜੇ ਨੇ ਉਹ ਸਖਤ ਤੋਂ ਸਖਤ ਸਜ਼ਾ ਦੇ ਹੱਕਦਾਰ ਨੇ ਜੀ, ਔਰ ਉਹਨਾਂ ਨੇ ਬੜੀ ਠੇਠ ਲਹਿੰਦੀ ਪੰਜਾਬੀ 'ਚ ਕਿਹਾ ਵੀ ਉਹ ਜੇ ਮਗਰੋਂ ਲੈ ਜਾਣ ਜੀ ਜੀ, ਤੇ ਇਹੀ ਚੰਗਾ ਹੈ ਜੀ। ਸੋ ਦੇਖੋ, ਅਸੀਂ ਜਦੋਂ ਇਸ ਡਾਕੂਮੈਂਟਰੀ ਬਾਰੇ ਕਾਮੈਂਟ ਜਾਂ ਟਿੱਪਣੀ ਕੀਤੀ ਜੀ ਤੇ ਕੁਝ ਜਿਹੜੇ ਸਾਡੇ ਵੀਰ ਦੂਜੇ ਪਾਸੇ ਬੈਠੇ ਨੇ ਜਿਨ੍ਹਾਂ ਦਾ ਮਕਸਦ ਹੀ ਦੋਨਾਂ ਕੌਮਾਂ ਨੂੰ ਲੜਾਉਣਾ ਹੈ ਜਾਂ ਹਰ
ਉਸ ਗੱਲ ਚੋਂ ਉਹ ਫਾਇਦਾ ਲੈਣਾ ਚਾਹੁੰਦੇ ਨੇ, ਜਿਹੜੀ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਇੱਕ ਬਿਟਰਨੈਸ ਜਾਂ ਕੁੜੱਤਣ ਪੈਦਾ ਕਰਦੀ ਹੈ ਜੀ। ਉਹਨਾਂ ਨੇ ਇਸ ਦੇ ਉੱਤੇ ਇਤਰਾਜ਼ ਵੀ ਕੀਤਾ ਕਿ ਜੀ ਤੁਸੀਂ ਆਪਣੀ ਟਿੱਪਣੀ ਕਰਨ ਲੱਗਿਆਂ ਧਰਮ ਦਾ ਨਾਂ ਨਹੀਂ ਲਿਆ ਜਾਂ ਉਹਨਾਂ ਨੂੰ ਭੰਨਿਆ ਨਹੀਂ ਜਿਵੇਂ ਤੁਸੀਂ ਬਾਕੀਆਂ ਬਾਰੇ ਕਰਦੇ ਹੋ। ਲੇਕਿਨ ਮੈਂ ਸਮਝਦਾ ਹਾਂ ਵੀ ਇੱਕ ਪਾਸੇ ਜਿੱਥੇ ਉਹ ਸ਼ਰਾਰਤੀ ਅਨਸਰ ਹੈ, ਦੂਸਰੇ ਪਾਸੇ ਉੱਥੇ ਹੀ ਸਾਡੀ ਕੌਮ ਵਿਚਲੇ ਵੀਰਾਂ ਭੈਣਾਂ ਨੇ ਜਿਹੜਾ ਲਿਖ ਕੇ ਜਾਂ ਕਾਲ ਰਾਹੀਂ, ਫੋਨ ਰਾਹੀਂ, ਮੈਸੇਜ ਰਾਹੀਂ ਇਸ ਗੱਲ ਦੀ ਤਾਰੀਫ ਕੀਤੀ, ਜਿਨ੍ਹਾਂ ਨੇ ਕਿਹਾ ਕਿ ਵੀ ਇਹ ਦਹਿਸ਼ਤਗਰਦ ਹੋਣ, ਉਹ ਕੋਈ ਵੀ ਇਸ ਕਿਸਮ ਦੀ ਕਮੀਨਗੀ ਵਾਲੇ ਲੋਕ ਹੋਣ, ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ। ਔਰ ਜਿਹੜੀ ਗੱਲ ਨੂੰ ਤੋਂ ਅਸੀਂ ਸਫ਼ਰ ਕਰਦੇ ਹਾਂ ਸਿੱਖ ਦੇ ਨਾਤੇ, ਹਮੇਸ਼ਾ ਸਾਡੀ ਸ਼ਿਕਾਇਤ ਹੈ ਵੀ ਕਿਵੇਂ ਹਿੰਦੁਸਤਾਨ ਦੀ ਹਕੂਮਤ ਕਿਸੇ ਵੀ ਘਟਨਾ ਦੇ ਲਈ, ਭਾਵੇਂ ਉਹ ਕਿਸੇ ਨੇ ਵੀ ਕੀਤੀ ਹੋਏ, ਉਸ ਨੂੰ ਸਿੱਖ ਆਤੰਕਵਾਦੀ ਜਾਂ ਸਿੱਖ ਦਹਿਸ਼ਤਗਰਦ ਇਸ ਕਿਸਮ ਦੇ ਸ਼ਬਦਾਂ ਨਾਲ ਸੰਬੋਧਨ ਕਰਦੇ ਨੇ। ਸੋ ਸਾਡੇ ਵੀਰਾਂ ਭੈਣਾਂ ਨੇ ਤਾਰੀਫ ਕੀਤੀ ਇਸ ਗੱਲ ਦੀ ਕਿ ਅਸੀਂ ਧਰਮ ਨੂੰ ਦਹਿਸ਼ਤਗਰਦੀ ਦੇ ਨਾਲ ਨਹੀਂ ਜੋੜਿਆ ਜਾਂ ਧਰਮ ਨੂੰ ਅਸੀਂ ਇਸ ਕਿਸਮ ਦੀ ਜਿਹੜੀ ਅਣਮਨੁੱਖੀ ਸੋਚ ਹੈ ਜਿਹਦੇ ਥੱਲੇ ਇਹ ਫਲੈਸ਼ ਟ੍ਰੇਡ ਦੇ ਥੱਲੇ ਉਹਨਾਂ ਨੇ ਸਿੱਖ ਬੱਚੀਆਂ ਨੂੰ ਵਲਨਰੇਬਲ ਫਾਈਂਡ ਕਰਕੇ ਜਿਸ ਕਿਸਮ ਦੀ ਕਰਤੂਤ ਕੀਤੀ, ਸੋ ਅਸੀਂ ਸਮਝਦੇ ਹਾਂ ਵੀ ਇਸੇ ਪੀੜ ਨੂੰ ਇਹਨਾਂ ਨੇ ਵੀ ਮਹਿਸੂਸ ਕੀਤਾ, ਉਵੇਂ ਹੀ ਮਹਿਸੂਸ ਕੀਤਾ ਜਿਵੇਂ ਹਰ ਸਿੱਖ ਵੀਰ ਭੈਣ ਨੇ ਮਹਿਸੂਸ ਕੀਤਾ। ਔਰ ਉਹਨਾਂ ਨੇ ਪਹਿਲੀ ਗੱਲ ਤਾਂ ਜਿਹੜੀ ਹੈ ਇਹਨਾਂ ਪ੍ਰਤੀ ਬਿਲਕੁਲ ਨਖੇਦੀ ਸ਼ਬਦ ਤਾਂ ਬਹੁਤ ਛੋਟਾ ਹੁੰਦਾ ਹੈ ਵੀ ਜਿਸ ਨੂੰ ਤੁਸੀਂ ਕਹੋ ਵੀ ਇਹਨਾਂ ਨੂੰ ਬਿਲਕੁਲ ਜਿਹੜਾ ਉਹ ਧਰਤੀ ਤੇ ਬੋਝ ਦੱਸ ਕੇ ਇਹਨਾਂ ਦੇ ਤੁਰ ਜਾਣ ਨੂੰ ਹੀ ਗਨੀਮਤ ਕਿਹਾ। ਤੇ ਹੁਣ ਤੁਸੀਂ ਅੱਗੇ ਪੜ੍ਹੋ ਵੀ ਉਹਨਾਂ ਦੇ ਕੀ ਨੁਕਤੇ ਨੇ। ਜੀ ਅੱਗੇ ਵੀਰ ਜੀ ਲਿਖਦੇ ਹਨ, ਉਹਨਾਂ ਲੋਕਾਂ ਦੇ ਕਿਰਦਾਰ ਅਤੇ ਜੈਨੀਅਤ ਦੀ ਇੱਕ ਖਾਸ ਪਛਾਣ ਹੈ। ਭਾਈ ਸਾਹਿਬ, ਤੁਹਾਨੂੰ ਵੀ ਕੁਝ ਇਸ ਕਿਸਮ ਦੀਆਂ ਜ਼ਹਿਰੀਲੀਆਂ ਈਮੇਲਸ ਆਈਆਂ ਨੇ ਜਿਨ੍ਹਾਂ ਵਿੱਚ ਇਹੋ ਕੋਸ਼ਿਸ਼ ਬੜੀ ਬੇਸ਼ਰਮੀ ਨਾਲ ਕੀਤੀ ਗਈ ਹੈ ਜੋ ਇੱਜ਼ਤ ਔਰ ਪਿਆਰ ਸਿੱਖ ਕੌਮ ਅਤੇ ਪਾਕਿਸਤਾਨੀਆਂ ਵਿੱਚ ਹੈ ਉਸ ਨੂੰ ਨਫ਼ਰਤ ਦੇ ਜ਼ਹਿਰ ਵਿੱਚ ਬਦਲਿਆ ਜਾਵੇ। 1947 ਦੀ ਸ਼ਰਮਿੰਦਗੀ ਨੂੰ ਅਸੀਂ ਸਾਰਿਆਂ ਨੇ ਅਜੇ ਮਸੀਹ ਪਿੱਛੇ ਛੱਡਿਆ ਹੈ ਅਤੇ ਅੱਗੋਂ ਇਹੋ ਲੋਕ ਫਿਰ ਇਹੋ ਜਿਹਾ ਹਨੇਰਾ ਪਾਉਣ ਵਿੱਚ ਰੁੱਝੇ ਹੋਏ ਨੇ। ਇਹ ਪਵੀਨ ਡਾਲੇ ਹੋਣ ਜਿਹੜੇ ਇਨਸਾਨ ਦੇ ਜਿਸਮ ਦਾ ਕਾਰੋਬਾਰ ਕਰਨ ਜਾਂ ਇਹ ਖਾਸ ਮਾਈਂਡਸੈਟ ਵਾਲੇ ਲੋਕ, ਇਹਨਾਂ ਦੋਹਾਂ ਵਿੱਚ ਕੋਈ ਖਾਸ ਫਰਕ ਨਹੀਂ। ਉਹ ਪਵੀਨ ਕੋਈ ਆਮਲਾ ਹੋਵੇ ਜਾਂ ਕੋਈ ਲਸੂੜਾ, ਕੋਈ ਸਨੀ ਹੋਵੇ ਜਾਂ ਹਨੇਰਾ, ਇਹਨਾਂ ਸਭ ਦਾ ਮਕਸਦ ਸਿਰਫ ਇੱਕ ਹੈ ਕਿ ਜਿਸ ਤਰ੍ਹਾਂ ਵੀ ਹੋਵੇ ਸਾਨੂੰ ਸਾਰਿਆਂ ਨੂੰ ਸ਼ਰਮਿੰਦਾ ਕਰੋ। ਸਾਨੂੰ ਸਾਰਿਆਂ ਨੂੰ ਇਹਨਾਂ ਦੋਹਾਂ ਗਰੁੱਪਾਂ ਤੋਂ ਬਚਣ ਦੀ ਬਹੁਤ ਸਖਤ ਜ਼ਰੂਰਤ ਹੈ। ਅੱਗੇ ਲਿਖਦੇ ਹਨ, ਬੇਨਜ਼ੀਰ ਭੁੱਟੋ ਦੀ ਸਿਆਸੀ ਸੌਦੇਬਾਜ਼ੀ ਦਾ ਸੁਣ ਕੇ ਮੈਂ ਇਸ ਤੇ ਵੀ ਕਮੈਂਟ ਕਰਦੇ ਹਾਂ ਕਿਉਂਕਿ ਫਿਰ ਨਵਾਂ ਥਾਟ ਸ਼ੁਰੂ ਹੋ ਜਾਂਦਾ ਹੈ। ਜੀ ਉਹਨਾਂ ਨੇ ਵੀ ਬਿਲਕੁਲ ਠੀਕ ਸਮਝਿਆ ਕਿ ਉਹ ਜਿਹੜਾ ਸ਼ਰਾਰਤੀ ਤੱਤ ਜਿਹੜਾ 1947 ਚ ਵੀ ਬੇਸ਼ੱਕ ਉਹ ਲੋਅਰ ਲੈਵਲ ਤੇ ਨਹੀਂ ਸੀ ਜਿਸ ਕਿਸਮ ਦੇ ਅੱਜ ਸ਼ਰਾਰਤੀ ਫੇਸਬੁੱਕ ਤੇ ਜਾਂ ਹੋਰ ਸੋਸ਼ਲ ਨੈਟਵਰਕਿੰਗ ਤੇ ਬੈਠੇ ਸ਼ਰਾਰਤਾਂ ਕਰਦੇ ਨੇ, ਉਹ ਵੱਡੇ ਸ਼ਰਾਰਤੀ ਸੀ। ਗਾਂਧੀ ਔਰ ਨਹਿਰੂ ਜਿਹੜੇ ਇਹਨਾਂ ਦੇ ਮਾਸਟਰਮਾਈਂਡ ਸੀ ਉਸ ਵੇਲੇ ਕਾਂਗਰਸ ਦੇ, ਉਹਨਾਂ ਨੇ ਇਸ ਕਿਸਮ ਦੀ ਸਿਚੁਏਸ਼ਨ ਬਣਾਈ ਔਰ ਅੱਗੋਂ ਉਹਨਾਂ ਦੇ ਕਿਰਦਾਰ ਨੂੰ ਜਾਂ ਉਹਨਾਂ ਦੀ ਸੋਚ ਨੂੰ ਇੰਪਲੀਮੈਂਟ ਕੀਤਾ। ਲਾਹੌਰ 'ਚ ਬੈਠੀ ਉਹ ਮਹਾਸ਼ਾ ਪ੍ਰੈਸ, ਜਿਹਦੇ ਲਈ ਸ਼ਬਦ ਮਹਾਸ਼ਾ ਪ੍ਰੈਸ ਇਸਤੇਮਾਲ ਹੁੰਦਾ ਸੀ, ਜਿਨ੍ਹਾਂ ਦੇ ਵਿੱਚ ਜਗਤ ਨਾਰਾਇਣ, ਵਰਿੰਦਰ ਜਿਹਨੇ ਪ੍ਰਤਾਪ ਅਖਬਾਰ ਕੱਢੀ ਸੀ ਔਰ ਯਸ਼ ਜਿਹੜਾ ਮਿਲਾਪ ਦਾ ਐਡੀਟਰ ਸੀ, ਇਹਨਾਂ ਸਾਰਿਆਂ ਨੇ ਉਸ ਪੀਰੀਅਡ ਦੇ ਵਿੱਚ ਸਿੱਖਾਂ ਨੂੰ ਜਿਹੜਾ ਹੈ ਉਹ ਇਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਕੀਤਾ ਸਿੱਖ ਲੀਡਰਸ਼ਿਪ ਨੂੰ ਕਿ ਜਿਵੇਂ ਇਹੀ ਪੰਜਾਬ ਦੇ ਮਾਲਕ ਨੇ ਔਰ ਪੰਜਾਬ ਦੇ ਰਾਖੇ ਹੀ ਨੇ, ਉਹਨਾਂ ਦੇ ਪਿੱਛੇ ਲੁਕ ਗਏ, ਜਾਂ ਜਿਵੇਂ ਅੰਗਰੇਜ਼ੀ 'ਚ ਐਕਸਪ੍ਰੈਸ਼ਨ ਯੂਜ਼ ਕਰਦੇ ਨੇ ਹਾਈਡਿੰਗ ਬਿਹਾਈਂਡ ਦਾ ਸਕਰਟ। ਔਰ ਉਹਦੇ 'ਚ ਉਹੀ ਉਹ ਚੀਜ਼ਾਂ ਵੀ ਨਿਕਲੀਆਂ ਜਿਵੇਂ ਹੁਣ ਜਦੋਂ ਅਸੀਂ ਥੋੜ੍ਹਾ ਬਹੁਤ ਇਤਿਹਾਸ ਨੂੰ ਸਮਝਣ ਦਾ ਜਾਂ ਫਰੋਲਣ ਦਾ ਯਤਨ ਕਰਦੇ ਹਾਂ, ਇਹ ਜਿਹੜੀ ਇੱਕ ਮਿਥ ਜਿਹੜੀ ਕਿ ਲਾਹੌਰ ਦੀ ਮਹਾਸ਼ਾ ਹਿੰਦੂ ਪ੍ਰੈਸ ਨੇ ਕ੍ਰੀਏਟ ਕੀਤੀ ਕਿ ਮਾਸਟਰ ਤਾਰਾ ਸਿੰਘ ਨੇ ਲਾਹੌਰ ਅਸੈਂਬਲੀ ਦੇ ਬਾਹਰ ਜਿਹੜਾ ਪਾਕਿਸਤਾਨ ਦਾ ਝੰਡਾ ਜਾਂ ਮੁਸਲਿਮ ਲੀਗ ਦਾ ਝੰਡਾ ਜੋ ਵੀ ਇਹਦੇ 'ਚ ਸੀ ਉਸ ਨੂੰ ਉਹਨੇ ਤਲਵਾਰ ਕੱਢ ਕੇ ਪਾੜਿਆ। ਹੁਣ ਇਹ ਉਹਨਾਂ ਨੇ ਮੀਡੀਆ 'ਚ ਸਟੋਰੀ ਇਸ ਲਈ ਪਾਈ ਵੀ ਔਰ ਇਹ ਫਰਵਰੀ 1947 ਦੀ ਗੱਲ ਹੈ, ਲੇਕਿਨ ਹੁਣ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਉਹ ਤਾਂ ਅਸੈਂਬਲੀ ਦੇ ਬਾਹਰ, ਅਸੈਂਬਲੀ ਤੇ ਤਾਂ ਕਦੇ ਮੁਸਲਿਮ ਲੀਗ ਦੀ ਪੰਜਾਬ 'ਚ ਹਕੂਮਤ ਹੀ ਨਹੀਂ ਸੀ ਉਦੋਂ, ਸਰ ਖਿਜ਼ਰ ਹਯਾਤ ਖਾਨ ਟਿਵਾਣਾ ਦੀ ਹਕੂਮਤ ਸੀ। ਸੋ ਅਸੈਂਬਲੀ ਦੇ ਉੱਤੇ ਕਿਹੜਾ ਪਾਕਿਸਤਾਨ ਦਾ ਜਾਂ ਮੁਸਲਿਮ ਲੀਗ ਦਾ ਝੰਡਾ ਲੱਗਾ ਸੀ ਜਿਹੜਾ ਮਾਸਟਰ ਤਾਰਾ ਸਿੰਘ ਨੇ ਪਾੜਿਆ। ਸੋ ਲੇਕਿਨ ਇਹਨੂੰ ਕਿਉਂਕਿ ਖਬਰ ਬਣਾ ਦਿੱਤਾ ਗਿਆ, ਮੁਸਲਮਾਨਾਂ ਦੇ ਵਿੱਚ ਭੜਕਾਹਟ ਹੋਈ ਔਰ ਉਹਨਾਂ ਉਸ ਤੋਂ ਅਗਲੇ ਦਿਨਾਂ ਦੇ ਵਿੱਚ ਰਾਵਲਪਿੰਡੀ ਡਿਵੀਜ਼ਨ ਦੇ ਵਿੱਚ
ਜਿਹੜੇ ਨੇ ਬਹੁਤ ਜ਼ਬਰਦਸਤ ਕਿਸਮ ਦੀ ਰਾਈਟਿੰਗ ਹੋਈ ਸਿੱਖਾਂ ਦੇ ਖਿਲਾਫ, ਬਹੁਤ ਨੁਕਸਾਨ ਸਿੱਖਾਂ ਦਾ ਕੀਤਾ ਗਿਆ, ਸਿੱਖ ਬੱਚੀਆਂ ਉਧਾਲੀਆਂ ਗਈਆਂ। ਨਤੀਜਾ ਇਹ ਹੋਇਆ ਵੀ ਫਿਰ ਮਾਸਟਰ ਤਾਰਾ ਸਿੰਘ ਨੇ ਦੂਜੀ ਆਪਸ਼ਨ ਹੀ ਬੰਦ ਕਰ ਦਿੱਤੀ। ਹਾਲਾਂਕਿ ਪਹਿਲਾਂ ਵੀ ਮਾਈਂਡ ਕਲੋਜ਼ਡ ਹੀ ਸੀ ਉਹਨਾਂ ਦਾ, ਲੇਕਿਨ ਇਸ ਤੋਂ ਬਾਅਦ ਜਿੱਥੇ ਨਿੱਜੀ ਲਾਸ ਵੀ ਸਾਹਮਣੇ ਆਇਆ, ਫਿਰ ਗੱਲਬਾਤ ਦਾ ਰਸਤਾ ਖਤਮ ਹੋ ਗਿਆ। ਹੁਣ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਮਾਸਟਰ ਤਾਰਾ ਸਿੰਘ ਨੇ ਜ਼ਰੂਰ ਜਿਹੜੇ ਅਕਾਲੀ ਮੈਂਬਰ ਔਰ ਕਾਂਗਰਸ ਦੇ ਵਿੱਚ ਦੂਸਰੇ ਸੀ ਮੁਸਲਿਮ ਲੀਗ ਤੋਂ ਇਲਾਵਾ ਪਾਰਟੀ ਦੇ, ਉਹਨਾਂ ਦੇ ਨਾਲ ਮਾਰਚ ਕਰਕੇ ਪਾਕਿਸਤਾਨ ਮੁਰਦਾਬਾਦ ਦਾ ਨਾਰਾ ਜ਼ਰੂਰ ਲਾਇਆ, ਲੇਕਿਨ ਨਾ ਕੋਈ ਝੰਡਾ ਸੀ ਨਾ ਕੋਈ ਝੰਡਾ ਪਾੜਿਆ। ਔਰ ਇਹ ਤਾਂ ਇੱਕ ਉੱਥੇ ਕਾਮਨ ਨਾਰਮ ਸੀ ਜ਼ਿੰਦਾਬਾਦ ਕਹਿਣਾ। ਜਿਹੜੇ ਚਾਹੁੰਦੇ ਸੀ ਉਹ ਜ਼ਿੰਦਾਬਾਦ ਕਹਿੰਦੇ ਸੀ, ਜਿਹੜੇ ਨਹੀਂ ਚਾਹੁੰਦੇ ਸੀ ਉਹ ਮੁਰਦਾਬਾਦ ਕਹਿੰਦੇ ਸੀ। ਪਰ ਹੁਣ ਇਹ ਗੱਲ ਕੋਈ ਨਫ਼ਰਤ ਨਹੀਂ ਸੀ ਫੈਲਾ ਸਕਦੀ ਜੇ ਉਹਨਾਂ ਨੇ ਪਾਕਿਸਤਾਨ ਮੁਰਦਾਬਾਦ ਕਿਹਾ। ਤੇ ਉਹਨਾਂ ਨੇ ਮਹਾਸ਼ਾ ਪ੍ਰੈਸ ਨੇ ਇਸ ਸਟੋਰੀ ਨੂੰ ਬਣਾਇਆ ਕਿ ਜੀ ਉਹ ਬਾਹਰ ਆਇਆ ਜੀ ਉਹਨੇ ਮਾਸਟਰ ਤਾਰਾ ਸਿੰਘ ਨੇ ਜਿਹੜਾ ਉਹ ਝੰਡਾ ਪਾੜ ਦਿੱਤਾ ਅਸੈਂਬਲੀ ਜੀ। ਹੁਣ ਇਹ ਬਿਲਕੁਲ ਠੀਕ ਕਹਿ ਰਹੇ ਨੇ ਵੀ ਉਸ ਦੌਰ ਦੀ ਨਫ਼ਰਤ ਨੂੰ ਅਜੇ ਅਸੀਂ ਮਸੀਂ ਮਗਰ ਛੱਡਣ ਦਾ ਯਤਨ ਕਰ ਰਹੇ ਹਾਂ। ਔਰ ਇਹ ਜਿਹੜਾ ਨਵਾਂ ਫੇਸਬੁੱਕ ਔਰ ਸੋਸ਼ਲ ਮੀਡੀਆ ਰਾਹੀਂ ਜਿਹੜੀ ਮਰਜ਼ੀ ਜਾਣਕਾਰੀ ਜਿਹੜੀ ਹੈ ਉਹ ਦੇ ਦਿੱਤੀ ਜਾਏ, ਉਸ ਨੂੰ ਮੰਨ ਲਿਆ ਜਾਂਦਾ ਕਿ ਕਿਸ ਪਾਸਿਓਂ ਇਹ ਨਹੀਂ ਪ੍ਰੋਬ ਕੀਤਾ ਜਾਂਦਾ ਵੀ ਕਿੱਥੋਂ ਆਈ ਹੈ। ਇਸ ਲਈ ਰਿਊਮਰ ਮਿਲ ਵੀ ਚੱਲਦੀ ਹੈ, ਅਫਵਾਹਾਂ ਦਾ ਵੀ ਬਾਜ਼ਾਰ ਗਰਮ ਹੁੰਦਾ ਹੈ। ਔਰ ਅਸੀਂ ਸਮਝਦੇ ਹਾਂ ਵੀ ਇਸ ਵਾਰ ਬੇਸ਼ੱਕ ਯਤਨ ਇਹਨਾਂ ਨੇ ਕੀਤਾ, ਪਰ ਦੋਨਾਂ ਕੌਮਾਂ ਦੀ ਜੇ ਉਹਨਾਂ ਦੇ ਵਿੱਚ ਰਿਆਜ਼ ਘੁੰਮਣ ਵਰਗੇ ਵੀਰ ਬੈਠੇ ਨੇ, ਇੱਧਰ ਵੀ ਚਲੋ ਸਮਾਂ ਪਾ ਕੇ ਸਿੱਖ ਕੌਮ ਦੇ ਵਿੱਚ ਸਿਆਣਪ ਆਈ ਹੈ। ਇਸ ਵਾਰ ਸਿੱਖਾਂ ਨੇ ਬਾਰਿੰਗ ਥੋੜੇ ਜਿਹੇ ਫਰਿੰਜ ਐਲੀਮੈਂਟ ਤੇ ਜਿਹੜੇ ਹੁੰਦੇ ਨੇ ਉਹਨਾਂ ਨੇ ਸਿੱਖਾਂ ਨੇ ਵੀ ਰਿਐਕਟ ਨਹੀਂ ਕੀਤਾ ਹੈ, ਇਸ ਗੇਮ ਨੂੰ ਬਹੁਤ ਚੰਗੀ ਤਰ੍ਹਾਂ ਸਮਝੇ। ਔਰ ਮੇਰੇ ਖਿਆਲ ਕਨਕਲੂਡ ਕਰ ਦਿਓ, ਲਾਸਟ ਪੁਆਇੰਟ ਹੀ ਹੈ ਇਹਨਾਂ ਦਾ। ਅੱਗੇ ਵੀਰ ਜੀ ਲਿਖਦੇ ਹਨ, ਬੇਨਜ਼ੀਰ ਭੁੱਟੋ ਦੀ ਸਿਆਸੀ ਸੌਦੇਬਾਜ਼ੀ ਦਾ ਸੁਣ ਕੇ ਬਹੁਤ ਦੁੱਖ ਹੋਇਆ ਕਿ ਉਸ ਨੇ ਵੀ ਬਹੁਤ ਘਟੀਆ ਤੇ ਬੇਜ਼ਮੀਰਾਂ ਵਾਲੀ ਹਰਕਤ ਕੀਤੀ ਸੀ। ਇੱਕ ਆਮ ਇਨਸਾਨ ਹੋਣ ਦੇ ਨਾਤੇ ਇਹ ਜ਼ਰੂਰ ਕਹਾਂਗਾ ਕਿ ਉਹਦੀ ਕਰਨੀ ਦੀ ਸਜ਼ਾ ਵੀ ਉਸ ਨੂੰ ਇਸੇ ਦੁਨੀਆ ਤੇ ਹੀ ਮਿਲ ਗਈ ਹੈ। ਭਾਈ ਸਾਹਿਬ, ਖਾਲਿਸਤਾਨ ਦਾ ਬਣਨਾ ਹੀ ਸਾਰਿਆਂ ਮਸਲਿਆਂ ਦਾ ਹੱਲ ਹੈ। ਆਪਣਾ ਘਰ ਹੋਵੇ ਤਾਂ ਕਿਸੇ ਵੀ ਗੱਲ ਤੇ ਕਾਬੂ ਪਾਉਣਾ ਔਖਾ ਕੰਮ ਨਹੀਂ, ਅਤੇ ਇਸ ਤੋਂ ਸੱਚੀ ਗੱਲ ਹੋਰ ਕੋਈ ਨਹੀਂ ਹੈ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਬੇਸ਼ੱਕ ਉਹਨਾਂ ਨੇ ਤਾਂ ਆਪਣੇ ਵੱਲੋਂ ਇਮਾਨਦਾਰੀ ਨਾਲ ਆਪਣਾ ਰਿਐਕਸ਼ਨ ਦਿੱਤਾ ਹੈ। ਜਿਹੜਾ ਬੰਦਾ ਦੁਨੀਆ ਤੋਂ ਚਲਾ ਜਾਂਦਾ ਹੈ ਉਹਦੇ ਨਾਲ ਫਿਰ ਕੀ ਗੱਲ ਹੈ ਜਾਂ ਕੀ ਸ਼ਿਕਵਾ ਹੈ। ਔਰ ਮੈਂ ਅਦਰਵਾਈਜ਼ ਜਿਵੇਂ ਉਸ ਤੋਂ ਬਾਅਦ ਵੀ ਅਸੀਂ ਆਪਣੇ ਰਾਜਾ ਜੀ ਦੀ ਈਮੇਲ ਨੂੰ ਰਿਸਪੌਂਡ ਕੀਤਾ ਸੀ ਕਿ ਬੇਨਜ਼ੀਰ ਇੱਕ ਬਹਾਦਰ ਲੜਕੀ ਸੀ। ਉਹਦੇ ਸਰਕਮਸਟਾਂਸਿਸ ਇਸ ਕਿਸਮ ਦੇ ਵੀ ਉਹ ਬਾਪ ਨੇ ਘੜਨਾ ਚਾਹਿਆ ਉਹਨੂੰ ਆਪਣੇ ਇਮੇਜ, ਜਦੋਂ ਕਿ ਅਜੇ ਪੂਰੀ ਤਰ੍ਹਾਂ ਘਾੜਤ ਨਹੀਂ ਸੀ ਹੋਈ। ਜ਼ਿਆਉਲ ਹਕ ਦੇ ਜ਼ਮਾਨੇ 'ਚ ਜ਼ੁਲਫਿਕਾਰ ਅਲੀ ਭੁੱਟੋ ਫਾਂਸੀ ਤੇ ਲਟਕਾ ਦਿੱਤੇ ਗਏ। ਫਿਰ ਉਸ 'ਚ ਜਿਹੜਾ ਇੱਕ ਡਿਫਾਇੰਸ ਕਰੇਜ ਵਾਲੀ ਗੱਲ ਸੀ, ਕਿਤੇ ਨਾ ਕਿਤੇ ਤੁਹਾਨੂੰ ਕੰਪਰੋਮਾਈਜ਼ ਕਰਨਾ ਪੈਂਦਾ ਹੈ। ਉਹਦੀ ਮਾਂ ਨੁਸਰਤ ਨੇ ਹੋਰ ਸਰਕਮਸਟਾਂਸਿਸ ਦੇ ਵਿੱਚ ਜਦੋਂ ਪ੍ਰੈਸ਼ਰ ਬਣਿਆ ਹੋਇਆ ਸੀ ਇਹਦੇ ਨਾਲ ਆਸਫ ਅਲੀ ਜ਼ਰਦਾਰੀ ਨਾਲ ਵਿਆਹ ਕੀਤਾ, ਇਹ ਕੋਈ ਚਾਹਤ ਤਾਂ ਨਹੀਂ ਸੀ ਜਾਂ ਕੋਈ ਉਸ ਕਿਸਮ ਦਾ ਹਾਲਾਤ, ਪ੍ਰੈਸ਼ਰ ਹੀ ਇਸ ਕਿਸਮ ਦਾ ਬਣਿਆ ਹੋਇਆ ਸੀ ਉਸ ਸਾਰੇ ਦੌਰ ਦੇ ਵਿੱਚ। ਕਿਉਂਕਿ ਅਮਰੀਕਾ ਬਿਹਾਈਂਡ ਸੀ ਜ਼ੁਲਫਿਕਾਰ ਅਲੀ ਭੁੱਟੋ ਦੇ, ਜੋ ਵੀ ਉਹਦੇ ਨਾਲ ਹੋਇਆ ਕਿਸੇ ਨਾ ਕਿਸੇ ਲੈਵਲ ਤੇ। ਸੋ ਫਿਰ ਬੇਨਜ਼ੀਰ ਨੇ ਵੀ ਫਾਈਨਲੀ ਅਮਰੀਕਾ ਦੇ ਨਾਲ ਵੀ ਕਿਤੇ ਨਾ ਕਿਤੇ ਕੰਪਰੋਮਾਈਜ਼ ਕੀਤਾ। ਔਰ ਜਦੋਂ ਹਬੀਬ ਜ਼ਾਲਬ ਦੀ, ਜਿਨ੍ਹਾਂ ਦੀ ਗੱਲ ਮੈਂ ਅੱਗੇ ਕਰ ਰਿਹਾ ਸੀ, ਜਦੋਂ ਬੇਨਜ਼ੀਰ ਨੇ ਫਿਰ ਅਮਰੀਕਾ ਆਉਣਾ ਸੀ ਤੇ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਇੱਕ ਕਵਿਤਾ ਹਬੀਬ ਜ਼ਾਲਬ ਨੇ ਲਿਖੀ ਸੀ, ਉਹਦਾ ਸ਼ਾਇਦ ਪੰਜਾਬੀ ਸੀ ਕਿ ਤੂੰ ਨਾ ਅਮਰੀਕਾ ਜਾ ਕੁੜੇ, ਕਿ ਵੀ ਹੁਣ ਬੇਨਜ਼ੀਰ ਨੇ ਆਉਣਾ ਸੀ ਵੀ ਤੂੰ ਜਾਏਂਗੀ ਫਿਰ ਤੇਰੇ ਤੇ ਇਹ ਹੋਏਗਾ। ਸੋ ਅਸੀਂ ਸਮਝਦੇ ਹਾਂ ਵੀ ਉਸੇ ਹੀ ਕਿਸੇ ਉਸ ਦੌਰ ਦੇ ਵਿੱਚ ਕਿਸੇ ਲੈਵਲ ਤੇ ਇੰਡੀਅਨ ਸਿਸਟਮ ਦੇ ਨਾਲ ਵੀ ਕੰਪਰੋਮਾਈਜ਼ ਹੋਇਆ। ਰਾਜੀਵ ਗਾਂਧੀ ਦੇ ਨਾਲ ਕੀ ਸਰਕਮਸਟਾਂਸਿਸ ਸੀ ਉਸ ਬਾਰੇ ਅਸੀਂ 2-3 ਵਾਰ ਗੱਲਬਾਤ ਕਰ ਚੁੱਕੇ ਹਾਂ। ਸੋ ਅਸੀਂ ਸਮਝਦੇ ਹਾਂ ਵੀ ਇਹ ਹੁਣ ਇੱਕ ਬੀਤੇ ਦਾ ਇਤਿਹਾਸ ਹੈ, ਲੇਕਿਨ ਆਉਣ ਵਾਲੇ ਸਮੇਂ 'ਚ ਅਸੀਂ ਜ਼ਰੂਰ ਆਸ ਕਰਦੇ ਹਾਂ ਪਾਕਿਸਤਾਨ ਦੇ ਹੁਕਮਰਾਨਾਂ ਤੋਂ ਜਾਂ ਉਹਨਾਂ ਦੀ ਐਸਟੈਬਲਿਸ਼ਮੈਂਟ ਤੋਂ, ਫੌਜ 'ਚ ਵੀ ਜਿਹੜੇ ਬੈਠੇ ਨੇ, ਕਿ ਉਹ ਸਿੱਖ ਜਿਹੜੇ ਕਿ ਉਸ ਖਿੱਤੇ ਦੇ ਵਿੱਚ ਤੀਸਰੀ ਕੌਮ ਨੇ, ਦੋਨਾਂ ਦੇਸ਼ਾਂ ਦੇ ਵਿਚਕਾਰ ਇੱਕ ਬਫਰ ਜ਼ੋਨ ਬਣ ਕੇ ਦੋਨਾਂ ਦੇਸ਼ਾਂ ਦੀ 1000 ਸਾਲ ਦੀ ਦੁਸ਼ਮਣੀ ਦਾ ਖਾਤਮਾ ਕਰ ਸਕਦੇ ਨੇ। ਉਹਨਾਂ ਦੇ ਨਾਲ ਆਪਣੀ ਜਿਹੜਾ ਹੈ ਆਪਣੇ ਫਰਜ਼ ਨੂੰ ਪਛਾਣਨ। ਔਰ ਇਹ ਨਹੀਂ ਹੈ ਵੀ ਇਹ ਕੋਈ ਸਾਡੇ ਤੇ ਅਹਿਸਾਨ ਕਰਨਾ ਹੈ, ਇਹ ਪਾਕਿਸਤਾਨ ਦਾ ਵੀ ਇੰਟਰਸਟ ਹੈ, ਪਾਕਿਸਤਾਨ ਦੇ ਵੀ ਨੈਸ਼ਨਲ ਇੰਟਰਸਟ ਹੈ ਕਿ ਖਾਲਿਸਤਾਨ ਦੀ ਕਾਇਮੀ, ਖਾਲਿਸਤਾਨ ਐਜ਼ ਏ ਬਫਰ ਸਟੇਟ ਦੋਨਾਂ ਦੇਸ਼ਾਂ ਦੇ ਵਿਚਾਲੇ ਹੋਏ। ਸੋ ਕਨਕਲੂਡ ਕੀਤਾ ਹੈ ਘੁੰਮਣ ਸਾਹਿਬ ਨੇ ਕਿ ਖਾਲਿਸਤਾਨ ਹੀ ਸਾਡੇ ਸਾਰੇ ਮਸਲਿਆਂ ਦਾ ਹੱਲ ਹੈ। ਔਰ ਇਸ ਨਾਲ ਕੌਣ ਜਿਹੜਾ ਇਸ ਤੋਂ ਡਿਫਰ ਕਰ ਸਕਦਾ ਹੈ ਇਸ ਕਨਕਲੂਜਨ ਤੋਂ। ਸੋ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਹੁਣ ਵੇਲਾ ਹੋ ਗਿਆ ਇੱਕ ਬ੍ਰੇਕ ਦਾ।
ਵੀਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।